वालेकुम नाज़रीन, मैं हाँ सरदार कमाल ते तुसीं वेख रहे हो सरदार कमाल ऑफिशियल चैनल। ਅੱਜ ਜਿਸ ਫਨਕਾਰਾ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ, ਇਹ ਸਿਰਫ ਲਾਹੌਰ ਦੀ ਫਨਕਾਰਾ ਨਹੀਂ, ਪੂਰੇ ਪੰਜਾਬ ਦੀ ਫਨਕਾਰਾ ਹੈ। ਔਰ ਬੜਾ ਥੋੜੇ ਅਰਸਾ ਹੋਇਆ ਕਿ ਇਹਨਾਂ ਨੇ ਇਸ ਕੰਮ ਦਾ ਆਗਾਜ਼ ਕੀਤਾ ਔਰ ਮਾਸ਼ਾਅੱਲਾ ਅੱਜ ਇਹਨਾਂ ਦਾ ਇਸ ਫੀਲਡ ਵਿੱਚ ਨਾਮ ਹੈ। ਇਹਨਾਂ ਨੂੰ ਪੁੱਛਣੇ ਕਿ ਇਸ ਫੀਲਡ ਦਾ ਰਾਹ ਇਹਨਾਂ ਨੇ ਕਿਵੇਂ ਵੇਖਿਆ, ਹੁਣ ਇਸ ਫੀਲਡ ਵਿੱਚ ਕਿੰਨੇ ਕੁ ਮੁਤਮਿਨ ਨੇ, ਇਸ ਫੀਲਡ ਵਿੱਚ ਕਿੰਨੇ ਇਹਨਾਂ ਨੂੰ ਕੀ ਕਿਹਾ। ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਅਦਾ ਚੌਧਰੀ ਨਾਲ। अस्सलाम वालेकुम अदा। वालेकुम सलाम। वाह। सरदार साहब क्या हाल है? ਤੁਸੀਂ ਠੀਕ ਹੋ? अल्हम्दुलिल्लाह मैं भी ठीक ठाक। ਅਦਾ ਜੀ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਸ ਫੀਲਡ 'ਚ? इस फील्ड ਦੇ ਵਿੱਚ ਮੈਨੂੰ 7 ਸਾਲ ਹੋ ਗਏ ਨੇ। 7 ਸਾਲ। ਹਾਂਜੀ 7 ਸਾਲ ਥੋੜਾ 7 ਸਾਲ ਦੀ ਗੱਲ ਹੈ। ਹਾਂਜੀ 7 ਸਾਲ ਦੀ ਗੱਲ ਹੈ। ਜਦੋਂ ਤੂੰ ਲਈ ਬੜੀ ਇਨੋਸੈਂਟ ਜੀ, ਬੜੀ ਮਾਸੂਮ ਜੀ, ਜਦੋਂ ਤੂੰ ਗੱਲ ਕਰਨੀ ਨਹੀਂ ਸੀ ਆਂਦੀ, ਹੁਣ ਮਾਸ਼ਾਅੱਲਾ ਪੂਰੀ ਫਨਕਾਰਾ ਹੋ ਗਏ ਹੋ। ਹੈ ਹਾਂਜੀ ਦੇਖ ਲਓ, ਤੁਹਾਨੂੰ ਦੇਖ ਦੇਖ ਕੇ ਮੈਂ ਸਿੱਖੀ। ਤੁਹਾਡੀ ਮੇਰੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ? ਤੁਹਾਡੀ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਰਹੀਮਯਾਰ ਖਾਨ ਸ਼ਾਹਜਹਾਨ ਥੀਏਟਰ। ਓਏ ਹੋਏ, ਮੈਂ ਵੀ ਮੇਰੇ ਖਿਆਲ ਇੱਕ ਵਾਰੀ ਗਿਆ ਰਹੀਮਯਾਰ ਖਾਨ ਤੇ ਉੱਥੇ ਮੁਲਾਕਾਤ ਹੋਈ। ਹਾਂਜੀ ਹਾਂਜੀ ਬਿਲਕੁਲ। ਤੇ ਤੁਹਾਡਾ ਪਹਿਲਾ ਡਰਾਮਾ ਸੀ? ਉਹ ਮੇਰਾ ਜ਼ਿੰਦਗੀ ਦਾ ਫਰਸਟ ਡਰਾਮਾ ਸੀ। ਤੇ ਤੁਹਾਨੂੰ ਇਸ ਫੀਲਡ 'ਚ ਲਿਆਉਣ ਵਾਲਾ ਤੁਹਾਡਾ ਕਿਹੜਾ ਮੌਸਮ ਹੈ? ਲਿਆਉਣ ਵਾਲਾ ਕਿਹੜਾ ਮੌਸਮ ਹੈ? ਬਸ ਇਨਸਾਨ ਦੇ 100 ਮਸਲੇ ਮਸਾਇਲ ਹੁੰਦੇ ਨੇ, 100 ਪ੍ਰੋਬਲਮ ਹੁੰਦੀ, ਇਨਸਾਨ ਖੁਦ ਹੀ ਆ ਜਾਂਦਾ। ਬੰਦਾ ਕਿਸੇ ਮੰਜ਼ਿਲ ਤੇ ਜਾਂਦਾ, ਇੱਕ ਰਹਿਬਰ ਮਿਲਦਾ ਹੈ ਬੰਦੇ ਨੂੰ, ਕੋਈ ਇੱਕ ਸਾਥੀ ਮਿਲਦਾ ਹੈ, ਇੱਕ ਦੋਸਤ ਮਿਲਦਾ ਹੈ ਕਿ ਆਓ ਜੀ ਤੁਸੀਂ ਅਗਰ ਇਸ ਫੀਲਡ 'ਚ ਜਾਣਾ ਤੇ ਮੈਂ ਤੁਹਾਨੂੰ ਇਹ ਰਾਹ ਵਿਖਾਣਾ। ਉਹ ਕੋਈ ਤੁਹਾਡਾ ਮੌਸਮ ਹੋ ਸਕਦਾ ਹੈ, ਕੋਈ ਉਸਤਾਦ ਹੋ ਸਕਦਾ ਹੈ, ਕੋਈ ਘਰ ਦਾ ਜੀ ਹੋ ਸਕਦਾ ਹੈ। ਅਗਰ ਤੁਸੀਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੇ ਤਾਂ ਕਰੋ, ਨਹੀਂ ਕਰਨਾ ਤਾਂ ਨਾ ਕਰੋ। ਮੈਂ ਕਹਿੰਦਾ ਨਹੀਂ ਤੁਸੀਂ ਇਸ ਗੱਲ ਨੂੰ ਛੱਡ ਦਿਓ। ਅੱਛਾ ਜੀ, ਹਾਂਜੀ ਚਲੋ ਦੂਸਰੀ ਗੱਲ ਫੜ ਲੈਨੇ। ਹਾਂਜੀ ਫੜ ਲਓ। ਆਪਣਾ ਤਲਕ ਕਿਹੜੇ ਸ਼ਹਿਰ ਨਾਲ? ਆਪਣਾ ਬੇਸਿਕਲ ਜੜਾਂ ਵਾਲੇ। ਵਾਹ 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 ਵਾਹ, ਜੜਾਂ ਵਾਲਾ ਮੇਰਾ ਬੜਾ ਮਨਪਸੰਦੀਦਾ ਸ਼ਹਿਰ ਹੈ ਔਰ ਬੜਾ ਸ਼ਹਿਜ਼ਾਦਿਆਂ ਦਾ ਸ਼ਹਿਰ ਹੈ। ਛੋਟਾ ਜਿਹਾ ਸ਼ਹਿਰ ਹੈ, ਛੋਟਾ ਜਿਹਾ ਸ਼ਹਿਰ ਹੈ, ਬੜਾ ਲੇਕਿਨ ਉੱਥੇ ਖੂਬਸੂਰਤ। ਰਹਿਣ ਵਾਲੇ ਲੋਕ ਬਹੁਤ ਵੱਡੇ ਨੇ ਜੜਾਂ ਵਾਲੇ 'ਚ, ਹਾਂਜੀ ਬੜੇ ਪਿਆਰੇ ਲੋਕ ਨੇ। ਜੀ। ਔਰ ਮੈਂ ਜੜਾਂ ਵਾਲਾ, ਮੇਰੀ ਜ਼ਿੰਦਗੀ ਦਾ ਜਿਹੜਾ ਪਹਿਲਾ ਡਰਾਮਾ ਹੈ ਉਹ ਤੁਹਾਡੇ ਸ਼ਹਿਰ ਜੜਾਂ ਵਾਲੇ 'ਚ। ਅੱਛਾ ਜੀ, ਫਿਰ कैसा लगा ਤੁਹਾਨੂੰ? ਨਹੀਂ, ਜੜਾਂ ਵਾਲੇ ਨਾਲ ਤੇ ਮੇਰੇ ਜੀ ਅੱਜ ਤੱਕ, ਜਦੋਂ ਮੇਰਾ ਪਹਿਲੇ ਡਰਾਮੇ ਤੋਂ ਲੈ ਕੇ ਹੁਣ ਤੱਕ ਮੇਰੇ ਜੜਾਂ ਵਾਲੇ ਨਾਲ ਤੁਸੀਂ ਇਹ ਸਮਝ ਲਓ ਕਿ ਜਿਵੇਂ ਮੇਰੀ ਜਾਨਾਂ ਵਸਦੀਆਂ ਨੇ ਉੱਥੇ ਇੰਜ ਹੀ ਹੈ। ਅੱਛਾ ਜੀ ਹਾਂ ਜੜਾਂ। ਚਲੋ ਜੀ ਸ਼ੁਕਰੀਆ ਬਹੁਤ। ਤੁਸੀਂ ਵੀ ਜੜਾਂ ਵਾਲੇ ਤੋਂ ਮਾਸ਼ਾਅੱਲਾ ਕਾਫੀ ਫਨਕਾਰ ਹੈ। ਅਦਾ ਚੌਧਰੀ ਵੀ ਜੜਾਂ ਵਾਲੇ ਤੋਂ ਆਏ ਨੇ, ਫਿਰ ਉਹ ਅਸਲਮ ਮਸਤਾਨਾ ਸਾਹਿਬ ਜੜਾਂ ਵਾਲੇ ਤੋਂ ਆਏ ਨੇ। ਹਾਂਜੀ ਸਾਡੇ ਗੁਲਫਾਮ ਹਾਂਜੀ ਸੁਪਰਸਟਾਰ ਹਾਂਜੀ ਉਹ ਵੀ ਜੜਾਂ ਵਾਲੇ ਤੋਂ ਜੀ ਆਏ। ਬਿਲकुल। ਤੇ ਇਹ ਜੜਾਂ ਵਾਲੇ 'ਚ ਰਹਿਣ ਵਾਲੀ ਇੱਕ ਲੜਕੀ ਇਸ ਫੀਲਡ 'ਚ ਆਈ ਔਰ ਅਦਾਕਾਰਾ ਬਣ ਗਈ। ਹਾਂਜੀ ਇਹ ਜੜਾਂ ਵਾਲੇ 'ਚ ਤੁਹਾਨੂੰ ਕਿਵੇਂ ਸ਼ੌਕ ਪਿਆ? ਜੜਾਂ ਵਾਲੇ ਦੇ ਵਿੱਚ ਬਸ ਇਸ ਤਰ੍ਹਾਂ ਸ਼ੌਕ ਪਿਆ ਕਿ ਪਹਿਲੇ ਤਾਂ ਨਹੀਂ ਪਤਾ ਸੀਗਾ ਕਿ ਮੈਂ ਫੀਲਡ ਦੇ ਵਿੱਚ ਆਵਾਂਗੀ। ਇਨਸਾਨ ਨੂੰ ਨਹੀਂ ਪਤਾ ਹੁੰਦਾ ਨਾ। ਬਸ ਨਾ ਮੈਂ ਡਰਾਮੇ ਵੇਖਦੀ ਸੀ, ਮੈਨੂੰ ਇੱਕ ਸ਼ੌਕ ਸੀ ਕਿ ਹਾਏ ਮੈਂ ਵੀ ਇੱਕ ਫਨਕਾਰ ਬਣਾ। ਅੱਛਾ, ਤੁਸੀਂ ਟੀਵੀ ਤੇ ਡਰਾਮੇ ਵੇਖੇ? ਹਾਂਜੀ ਅੱਛਾ। ਤੇ ਮੈਂ ਤੁਹਾਡੀ ਚੂੜੀਆਂ ਫਿਲਮ ਦੇ ਵਿੱਚ ਤੁਹਾਡਾ ਗਾਣਾ ਸੁਣਿਆ, ਉੱਚੀ ਥਾਂ ਤੇ ਯਾਰੀ ਲਾ ਕੇ ਪਿਆਰ ਦਾ ਛੱਲਾ ਵਾ। ਮੈਨੂੰ ਉਹ ਗਾਣਾ ਬਹੁਤ ਪਸੰਦ ਆਇਆ। ਮੈਂ ਕਿਹਾ ਨਹੀਂ ਹੁਣ ਤਾਂ ਮੈਂ ਫੀਲਡ 'ਚ ਜਾਣਾ ਮੈਂ ਤੁਹਾਨੂੰ ਲਾਜ਼ਮੀ ਮਿਲਣਾ। ਯਾਨੀ ਕਿ ਤੁਹਾਡਾ ਮੁਜਰਮ ਮੈਂ ਹਾਂ ਨਹੀਂ ਕਿ ਤੁਸੀਂ ਫਿਲਮ ਵੇਖ ਕੇ ਨਿਕਲੇ ਤੇ ਤੁਸੀਂ ਇਸ ਫੀਲਡ 'ਚ ਆ ਗਏ। ਮੈਂ ਤੁਹਾਡੀ ਐਡੀ ਕੁ ਫੈਨ ਹੋ ਗਈ ਕਿ ਮੈਂ ਬਸ ਕਹਿ ਰਹੀ ਸੀ ਇੱਕ ਵਾਰੀ ਤੁਹਾਨੂੰ ਦੇਖ ਲਾ। ਅੱਛਾ, ਨਹੀਂ ਤੁਹਾਡੇ ਸ਼ਹਿਰ 'ਚ ਇੱਕ ਬਹੁਤ ਮਸ਼ਹੂਰ ਸ਼ਖਸੀਅਤ ਨੇ, ਆਪਣਾ ਗੁੱਲੂ ਗੁੱਲੂ ਡਾਂਸਰ। ਹਾਂਜੀ ख्वाजा सरासन, ਹੁਣ ਤੇ ਹਾਜੀ ਗੁੱਲੂ ਸਾਹਿਬ ਹੋ ਗਏ ਨੇ ਮਾਸ਼ਾਅੱਲਾ, ਹੁਣ ਛੜਾ ਗਏ ਨੇ। ਮੈਂ ਜਦੋਂ ਉਹਨਾਂ ਨੂੰ ਵੇਖਿਆ ਸੀ ਉਹ ਇੰਜ ਲੱਗਦਾ ਸੀ ਜਿਵੇਂ ਦੁਨੀਆ ਦੀ ਖੂਬਸੂਰਤ ਹੀਰੋਇਨ ਹੁੰਦੀ ਹੈ। ਮਤਲਬ ਸਾਡੇ ਫਿਲਮ 'ਚ ਉਦੋਂ ਐਡੀ ਸੋਹਣੀ ਕੋਈ ਨਹੀਂ ਸੀ ਹੁੰਦੀ। ਤੇ ਤੁਹਾਡੇ ਗੁੱਲੂ ਸਾਹਿਬ ਨਾਲ ਕਦੀ ਮੁਲਾਕਾਤ ਨਹੀਂ ਹੋਈ ਇੱਥੇ ਕੋਈ? ਨਹੀਂ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ। ਅਗਰ ਮੈਂ ਜੜਾਂ ਵਾਲੇ 'ਚ ਰਹਿੰਦੀ ਹਾਂ ਨਾ, ਮੈਂ ਉੱਥੇ ਕਦੀ ਡਰਾਮਾ ਵੀ ਨਹੀਂ ਕੀਤਾ। ਅੱਛਾ, ਡਰਾਮਾ ਨਹੀਂ ਕੀਤਾ? ਨਹੀਂ ਮੈਂ ਨਹੀਂ ਮਤਲਬ ਫੈਮਿਲੀ ਇਸ ਗੱਲ ਤੁਹਾਡੀ ਰਾਜ਼ੀ ਸੀ ਜਾਂ ਨਾਰਾਜ਼ ਸੀ? ਨਹੀਂ ਫੈਮਿਲੀ ਤੇ ਨਹੀਂ ਰਾਜ਼ੀ ਸੀ, ਲੇਕਿਨ ਆਸਤਾ ਆਸਤਾ ਬਸ ਸਲਾਹ ਹੋ ਗਈ। ਪਹਿਲੇ ਮੈਂ ਫੀਲਡ 'ਚ ਆਈ, ਮੇਰੇ ਘਰ ਵਾਲਿਆਂ ਨੇ ਮੈਨੂੰ ਬੁਲਾਣਾ ਨਾ ਛੱਡ ਦਿੱਤਾ ਕਿ ਨਹੀਂ ਜਾਂ ਫਿਰ ਇਹੀ ਕੰਮ ਕਰ, ਜਾਂ ਕੰਮ ਛੱਡ ਦੇ, ਜਾਂ ਸਾਡੇ ਕੋਲ ਆਇਆ ਜਾਂ ਫੀਲਡ ਕਰ। ਮੈਂ ਕਿਹਾ ਹੁਣ ਮੈਂ ਫੀਲਡ ਤੇ ਕਰ ਰਹੀ ਹਾਂ ਲੇਕਿਨ ਮੈਂ ਨਹੀਂ ਛੱਡ ਸਕਦੀ। ਅੱਛਾ, ਹਰ ਫਨਕਾਰ ਨਾਲ ਪ੍ਰੋਬਲਮ ਹੁੰਦਾ ਕਿ ਪਹਿਲੇ ਖਾਨਦਾਨ ਵਾਲੇ ਮੁਖਾਲਫਤ ਕਰਦੇ ਨੇ, ਫਿਰ ਆਹਿਸਤਾ ਆਹਿਸਤਾ ਜਦੋਂ ਫਨਕਾਰ ਮਸ਼ਹੂਰ ਹੋਣਾ ਸ਼ੁਰੂ ਹੁੰਦਾ ਹੈ ਫਿਰ ਉਹਦੇ ਨਾਲ ਉਹਨਾਂ ਦੀ ਸੁਲ੍ਹਾ ਵੀ ਹੋ ਜਾਂਦੀ। ਹੁਣ ਤੁਹਾਡੇ ਘਰ ਤੁਹਾਡੀ ਸੁਲ੍ਹਾ ਹੈ? ਅਲਹਮਦੁਲਿਲਾ ਮੇਰੀ ਸੁਲ੍ਹਾ ਹੈ ਮੇਰੇ ਘਰ ਵਾਲਿਆਂ ਨਾਲ। ਮੈਂ ਆਪਣੇ ਘਰ ਵਾਲਿਆਂ ਨਾਲ ਬਹੁਤ ਖੁਸ਼ ਹਾਂ। ਸ਼ਾਦੀ ਦੀ ਗੱਲ ਤਾਂ ਕਰਨਾ ਚਾਹ ਰਹੇ ਕਿ ਸ਼ਾਦੀ ਤੁਸੀਂ 7 ਸਾਲ ਹੋ ਗਏ, 7 ਸਾਲਾਂ ਵਿੱਚ ਤੁਸੀਂ ਮਾਸ਼ਾਅੱਲਾ ਪੂਰਾ ਪੰਜਾਬ ਡਰਾਮਾ ਕੀਤਾ, ਰਹੀਮਯਾਰ ਖਾਂ ਕੀਤਾ, ਸਾਦਕਾਬਾਦ ਕੀਤਾ, ਪਿੰਡੀ ਕੀਤਾ, ਫੈਸਲਾਬਾਦ ਕੀਤਾ, ਲਾਹੌਰ ਕੀਤਾ। 7 ਸਾਲਾਂ ਵਿੱਚ ਹੁਣ ਤੁਸੀਂ ਕੋਈ ਡਿਸਾਈਡ ਕੀਤਾ ਹੈ ਕਿ ਤੁਸੀਂ ਸ਼ਾਦੀ ਕਰੋਗੇ ਤੇ ਕਿਸ ਸ਼ਹਿਰ ਜਾਓਗੇ? ਤਾਂ ਕੋਈ ਸ਼ਹਿਰ ਵਾਲੇ ਝੰਡੀਆਂ ਲਾਣਗੇ ਵੀ ਵਿਆਹ ਕਿੱਥੇ ਹੈਗੀ? ਨਹੀਂ ਮੈਂ ਬੜੀ ਮਾਸੂਮ ਹਾਂ, ਮੈਂ ਸ਼ਾਦੀ ਨਹੀਂ ਕਰਨੀ ਹੈਗੀ। ਅੱਛਾ ਜੀ, ਯਕੀਨ ਕਰੋ ਮੈਨੂੰ ਸ਼ਾਦੀ ਤੋਂ ਬੜਾ ਡਰ ਲੱਗਦਾ। ਮੈਂ ਇਹ ਕੰਮ ਨਹੀਂ ਕਰ ਸਕਦੀ, ਹੋਰ ਜਿਹੜਾ ਮਰਜ਼ੀ ਕਹੋ। ਸ਼ਾਦੀ ਨਹੀਂ ਕਰਨੀ ਜੀ? ਨਹੀਂ ਆਖਿਰ ਇੱਕ ਦਿਨ ਤੇ ਕਰਨੀ ਹੈ ਨਾ। ਤੇ ਵੈਸੇ ਕੋਈ ਡਿਸਾਈਡ ਕੀਤਾ ਜ਼ਿੰਦਗੀ 'ਚ ਸ਼ਾਦੀ ਦੇ ਬਾਰੇ? ਸ਼ਾਦੀ ਦੇ ਬਾਰੇ ਜਿੱਥੇ ਨਸੀਬ ਹੋਣਗੇ, ਜੋ ਮੇਰੇ ਅੱਲਾ ਨੂੰ ਮਨਜ਼ੂਰ ਹੋਏਗਾ। ਅੱਛਾ, ਜਿੱਥੇ ਮੇਰਾ ਮਾਂ ਬਾਪ ਨੂੰ ਅੱਛਾ ਲੱਗੇਗਾ ਮੈਂ ਸ਼ਾਦੀ ਉੱਥੇ ਕਰਾਂਗੀ। ਯਾਨੀ ਕਿ ਤੁਸੀਂ ਫੈਮਿਲੀ ਦੇ ਕਹਿਣ ਤੇ ਹੀ ਸ਼ਾਦੀ ਕਰੋਗੇ? ਹਾਂਜੀ ਫੈਮਿਲੀ ਦੇ ਕਹਿਣ ਤੇ ਕਰਾਂਗੀ, ਕਿਸੇ ਦੇ ਕਹਿਣ ਤੇ ਨਹੀਂ। ਠੀਕ ਹੈ, ਇਹਦਾ ਮਤਲਬ ਕਿ ਜਨਾਬ ਇਹਨਾਂ ਨਾਲ ਰਾਬਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਅਗਰ ਇਹ ਅਦਾ ਦੇ ਬਾਰੇ ਪੁੱਛਣਾ ਫਿਰ ਇਹਨਾਂ ਦੀ ਫੈਮਿਲੀ ਨਾਲ ਰਾਬਤਾ ਕਰੋ ਜੇ ਸ਼ਾਦੀ ਦਾ ਕੋਈ ਸੋਚ ਰਹੇ ਹੋ ਇਹਨਾਂ ਦੇ ਬਾਰੇ 'ਚ। ਤੇ ਮੁਲਕੋਂ ਬਾਹਰ ਜਾਣ ਦਾ ਕੋਈ ਇਤਫਾਕ ਹੋਇਆ? ਨਹੀਂ
ਫਿਲ ਵਕਤ ਤੇ ਕੋਈ ਨਹੀਂ। ਗਏ ਨਹੀਂ ਬਾਹਰ ਨਹੀਂ ਨਹੀਂ ਬਾਹਰ ਨਹੀਂ ਮੁਲਕੋਂ ਬਾਹਰ ਨਹੀਂ ਗਏ। ਗਏ। ਨਹੀਂ ਅੱਛਾ, ਤੇ ਇਹ ਫੀਲਡ 'ਚ ਜਿਹੜਾ ਤੁਸੀਂ ਆਈਆਂ ਜੇ, ਸਾਡੀ ਫੀਲਡ ਸੁਣਿਆ ਸਿਆਸਤ ਬੜੀ ਚੱਲਦੀ, ਲੜਕੀਆਂ ਦੇ ਦਰਮਿਆਨ ਵੀ ਬੜੀ ਲੜਾਈ ਝਗੜਾ ਰਹਿੰਦਾ ਹੈ, ਤੁਹਾਡਾ ਕਦੀ ਕਿਸੇ ਨਾਲ ਲੜਾਈ ਝਗੜਾ ਹੋਇਆ ਹੈ? ਨਹੀਂ ਮੇਰਾ ਤੇ ਫਿਲ ਵਕਤ ਕਿਸੇ ਨਾਲ ਨਹੀਂ ਝਗੜਾ ਹੋਇਆ। ਮੈਂ ਆਪਣਾ ਨਾ ਕੰਮ ਕਰਨੀ ਆ, ਕੰਮ ਕਰਕੇ ਘਰ ਚਲੀ ਜਾਨੀ ਆ। ਮੇਰੀ ਕਿਸੇ ਕੁੜੀ ਨਾਲ ਦੋਸਤੀ ਨਹੀਂ, ਨਾ ਕੋਈ, ਸਿਰਫ ਸਲਾਮ ਦੁਆ, अस्सलाम वालेकुम वालेकुम सलाम। ਇਸ ਤੋਂ ਇਲਾਵਾ ਮੇਰੀ ਕਿਸੇ ਨਾਲ ਕੋਈ ਨਹੀਂ ਝਗੜਾ, ਨਾ ਕਿਸੇ ਨਾਲ ਮੇਰਾ ਕੋਈ ਇਸ ਤਰ੍ਹਾਂ ਦਾ ਤੁਹਾਡੀ ਕਿਸੇ ਮਸਲਾ। ਨਾਲ ਕੋਈ ਫਰੈਂਡਸ਼ਿਪ ਇਸ ਫੀਲਡ 'ਚ ਲੜਕੀ ਨਾਲ? ਨਹੀਂ ਕਿਸੇ ਨੂੰ? ਕਿਸੇ ਨਾਲ ਵੀ ਨਹੀਂ, ਸਿਰਫ ਆਪਣੇ ਜਸਟ ਕੰਮ ਨਾਲ ਕੰਮ। ਮੇਰੀ ਕੋਈ ਬੈਸਟ ਫਰੈਂਡ ਨਹੀਂ ਇਸ ਫੀਲਡ ਦੇ ਵਿੱਚ, ਤੇ ਨਾ ਹੀ ਮੈਂ, ਤੁਹਾਨੂੰ ਪਤਾ ਹੈਗਾ ਸਰਦਾਰ ਸਾਹਿਬ, ਅਗਰ ਇਨਸਾਨ ਦੀਆਂ ਆਪਸ ਦੇ ਵਿੱਚ ਜ਼ਿਆਦਾ ਦੋਸਤੀ ਹੋ ਜਾਂਦੀ ਤੇ ਫਿਰ ਬਾਅਦ ਚ ਲੜਾਈਆਂ ਝਗੜੇ ਹੋਣਾ ਸ਼ੁਰੂ ਹੋ ਜਾਂਦੇ, ਤੇ ਉਹਦੇ ਨਾਲੋਂ ਬਿਹਤਰ ਇਨਸਾਨ ਪਹਿਲੇ ਹੀ ਸੋਚ ਸਮਝ ਕੇ ਕਰੇ ਜਿਹੜਾ ਵੀ ਕੰਮ। ਬੜੀ ਮੁਹਤਾਜ ਜ਼ਿੰਦਗੀ ਗੁਜ਼ਾਰ ਰਹੇ ਹੋ ਤੁਸੀਂ। ਹਾਂਜੀ ਮੇਰੀ ਅੱਛਾ। ਕੋਈ ਫਰੈਂਡ ਤੇ ਨਹੀਂ। ਕੋਈ ਫਿਲਮ ਸ਼ਿਲਮ ਕੋਈ ਟੀਵੀ 'ਚ ਕੋਈ ਕੰਮ ਨਹੀਂ ਕੀਤਾ? ਹਾਂ ਮੈਂ ਇੱਕ ਮੁਲਤਾਨ ਫਿਲਮ ਸੀ ਜ਼ਿੱਦੀ ਸਾਵਲ, ਅੱਛਾ, ਜੱਦੀ ਸਾਵਲ, ਹਾਂ ਉਹਦੇ ਵਿੱਚ ਮੈਂ ਕੰਮ ਕੀਤਾ ਸੀ। ਕੌਣ ਡਾਇਰੈਕਟਰ ਸਨ ਉਹਦੇ? ਉਹਦੇ ਡਾਇਰੈਕਟਰ ਆਜ਼ਾਦ ਚੰਦਾ ਸੀ। एजाज चंदा। ਹਾਂਜੀ एजाज चंदा साहब बहुत अच्छे डायरेक्टर ने, थिएटर ਦੇ ਵੀ ਔਰ ਫਿਲਮ ਦੇ ਵੀ, ਹਾਂਜੀ ਔਰ ਇਨਸਾਨ ਬਹੁਤ ਅੱਛੇ ਨੇ। ਹਾਂਜੀ। ਅੱਛਾ, ਉਹਨਾਂ ਨੇ ਕੰਮ ਕੀਤਾ, ਫਿਲਮ ਰਿਲੀਜ਼ ਹੋ ਗਈ? ਉਹ ਫਿਲਮ ਰਿਲੀਜ਼ ਹੋ ਗਈ, ਉਹ ਫਿਲਮ ਵੀ ਅੱਛੀ ਗਈ ਹੈ। ਅਗਰ ਉਹ ਤਾਂ ਕਿਸੇ ਸਰਾਇਕੀ ਫਿਲਮ ਹੋਏਗੀ ਉਹ ਨਾ? ਸਰਾਇਕੀ, ਲੇਕਿਨ ਉਹਨਾਂ ਨੇ ਪੰਜਾਬੀ ਚ ਕੀਤੀ ਹੈ ਨਾ, ਲੇਕਿਨ ਲੋਕ ਸਰਾਇਕੀ ਸੀ ਨਾ। ਉਹ ਕੋਈ ਜਾਨੀ ਕਿ ਸਾਵਲ ਨਾਮ ਦਾ ਲੜਕਾ ਸੀ, ਉਹਨੇ ਆਪਣੀ ਫਿਲਮ ਜਿਹੜੀ ਹੈ ਨਾ। ਤੁਹਾਨੂੰ ਸਰਾਇਕੀ ਵੈਸੇ ਆਉਂਦੀ? ਨਹੀਂ ਮੈਨੂੰ ਨਹੀਂ ਆਂਦੀ, ਕਸਮ ਲੈ ਲਓ ਬਿਲਕੁਲ ਨਹੀਂ ਆਂਦੀ। ਯਾਰ ਆਰਡਰ ਜਾਣ ਵਾਲੀ ਕੁੜੀਆਂ ਦੇ ਬੜੇ ਸ਼ੇਰ ਯਾਦ ਹੁੰਦੇ ਨੇ, ਕੋਈ ਇੱਕ ਅੱਧਾ ਸ਼ੇਰ ਸੁਣਾ ਦੇ ਬਸ ਆਪਣੇ ਚੈਨਲ ਨੂੰ। ਨਹੀਂ ਸਰਾਇਕੀ ਦਾ ਕੋਈ ਸ਼ੇਰ ਨਹੀਂ ਆਉਂਦਾ? ਮੈਨੂੰ ਨਹੀਂ ਕੋਈ ਸ਼ੌਕ। ਹਾਂ, ਮੇਰੀ ਜ਼ਿੰਦਗੀ ਵਿਗੜਿਆ ਧਾਗਾ ਹੈ, ਮੈਨੂੰ ਤਲਦਾ ਤੁਲਦਾ ਕੋਈ ਨਹੀਂ। ਸ਼ਾਕਰ ਸਾਹਿਬ ਦੇ ਸ਼ੇਰ ਤੇ ਹਰ ਬੰਦੇ ਨੂੰ ਯਾਦ ਨੇ। ਚਲੋ ਤੁਸੀਂ ਕੋਈ ਮੇਰੀ ਨਜ਼ਰ ਚ ਸੁਣਾ ਦਿਓ। ਮੈਨੂੰ ਤਾਂ ਸ਼ੇਰ ਆਂਦਾ ਹੀ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਕਿ ਤੂੰ ਯਾਦ ਕੀਤੇ ਹੁੰਦੇ ਨੇ। ਚਲੋ ਮੈਂ ਸੁਣਾ ਦਿਆਂ। ਹਾਂ ਤੁਸੀਂ ਸੁਣਾਓ ਸ਼ੇਰ ਚੰਗਾ ਜੀ। ਅੱਛਾ ਜੀ ਹਾਂ ਫਿਰ ਸੋਚ ਲਓ। ਹਾਂ ਸੁਣਾਓ ਸੁਣਾਓ, ਖੁੱਲ ਕੇ ਸੁਣਾਓ। ਹੂੰ ਉਹ ਤੁਹਾਡੇ ਚੈਨਲ ਵਾਲੇ ਨੇ, ਅੱਛਾ। ਉੱਧਰ ਸੁਣਾਓ। ਹਾਂ ਨਹੀਂ ਮੈਂ ਤੁਹਾਡੇ ਲਈ ਵੇਖ ਕੇ ਸੁਣਾਵਾਂਗੀ ਚਲੋ ਨਾ। ਮੇਰੇ ਲਈ ਵੇਖ ਸੁਣਾਓ। ਜੇ ਤੁਸੀਂ ਕਹਿੰਦੇ ਤੇ ਮੈਂ ਉਧਰ ਵੇਖ ਕੇ ਸੁਣਾ ਦਿਆਂ। ਸੁਣਾਓ ਸੁਣਾਓ। ਕਿਉਂ ਫਿਰਨਾ ਏ ਬੁੱਲੀਆਂ ਲਾਲ ਕਰਕੇ, ਜੀਣਾ ਸਾਡਾ ਮੁਹਾਲ ਕਰਕੇ, ਅਸਾਂ ਤੇ ਜਗ ਦੇ ਲਟੇਰੇ ਸੀ ਪਰ ਤੂੰ ਸਾਨੂੰ ਲੁੱਟਿਆ ਈ ਕਮਾਲ ਕਰਕੇ। ਹਾਏ 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 ਹਾਏ, ਵਾਹ 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 ਵਾਹ, ਬਹੁਤ ਅੱਛਾ ਸ਼ੇਰ ਹੈ ਜੀ। ਜੀ ਹੁਣ ਮੈਂ ਤੁਹਾਡੀ ਨਜ਼ਰ 'ਚ ਸੁਣਾਵਾਂਗਾ। ਮਿਹਰਬਾਨੀ ਜੀ। ਅੱਖ ਤੇਰੀ ਵਿੱਚ ਚੈਨ ਕੋਈ ਨਹੀਂ, ਦਿਲ ਤੇਰੇ ਵਿੱਚ ਰਹਿਮ ਕੋਈ ਨਹੀਂ, ਹੋਰ ਬੁਲਾਵੇ ਨੱਠ ਨੱਠ ਜਾਵੇ ਸਰਦਾਰ ਕਮਾਲ, ਅਦਾ ਚੌਧਰੀ ਬੁਲਾਵੇ ਤੇ ਟੈਮ ਕੋਈ ਨਹੀਂ। ਅੱਲਾਹ ਪਾਕ ਦੀ ਕਸਮ, ਇਹ ਕਿੰਨੇ ਸਾਲਾਂ ਬਾਅਦ ਅੱਜ ਮਿਲੀ ਹੈ, ਇਹ ਟਾਈਮ ਕੋਈ ਨਹੀਂ। ਮੈਨੂੰ ਤੇ ਇਹ ਨਹੀਂ ਪਤਾ ਤੁਸੀਂ ਕਦੋਂ ਲਾਹੌਰ ਆਏ ਤੇ ਕਦੋਂ ਲਾਹੌਰੋਂ ਚੱਲ ਜਾਂਦੇ ਹੋ। ਤੁਸੀਂ ਤੇ ਇੰਜ ਮੁਸਾਫਰਾਂ ਵਾਂਗੂ ਆਉਂਦੇ ਹੋ। ਹਾਂ ਲਾਹੌਰ ਨਾ ਟਿਕਣ ਦੀ ਵਜ੍ਹਾ ਕੀ? ਨਾ ਟਿਕਣ ਦੀ ਕੀ ਵਜ੍ਹਾ? ਹਾਂ ਦੇਖੋ ਤੁਸੀਂ ਆਰਟਿਸਟ ਵੀ ਆਪਣੇ ਕੰਮ ਦੇ ਪੂਰੇ ਹੋ, ਤੁਸੀਂ ਡਾਂਸਰ ਵੀ ਅੱਛੇ ਹੋ, ਆਰਟਿਸਟ ਵੀ ਅੱਛੇ ਹੋ, ਹਾਂਜੀ ਫਿਰ ਲਾਹੌਰ ਛੱਡ ਕੇ ਤੁਸੀਂ ਆਂਦੇ ਥੋੜਾ ਅਰਸੇ ਲਈ ਆਂਦੇ ਹੋ, ਫਿਰ ਚਲੇ ਜਾਂਦੇ ਹੋ। ਜਦੋਂ ਲਾਹੌਰ ਵਾਲੇ ਬੁਲਾ ਲੈਂਦੇ ਨੇ ਉਦੋਂ ਲਾਹੌਰ ਕੰਮ ਕਰਨ ਵਾਸਤੇ ਆ ਜਾਂਦੇ, ਜਦੋਂ ਆਰਡਰ 'ਚ ਕੋਈ ਕਾਲ ਆ ਜਾਂਦੀ ਆਰਡਰ 'ਚ ਚਲੇ ਜਾਂਦੇ, ਜਿੱਥੇ ਮੇਰੇ ਰੱਬ ਨੇ ਰਿਜ਼ਕ ਲਿਖਿਆ ਉੱਥੇ ਤੇ ਚਲੇ ਜਾਂਦੇ। ਤੁਹਾਨੂੰ ਸਭ ਤੋਂ ਅੱਛਾ ਕੰਮ ਕਰਨਾ ਕਿਹੜੇ ਸ਼ਹਿਰ 'ਚ ਲੱਗਦਾ? ਮੈਨੂੰ ਸਭ ਤੋਂ ਅੱਛਾ ਕਿਹੜੇ ਸ਼ਹਿਰ 'ਚ, ਮਾਸ਼ਾਅੱਲਾ ਮੈਂ ਅਲਫਲਾ ਥੀਏਟਰ 'ਚ ਆਈ ਹਾਂ, ਮੈਨੂੰ ਇੱਥੇ ਕੰਮ ਕਰਨਾ ਬਹੁਤ ਅੱਛਾ ਲੱਗਾ। ਇੱਥੋਂ ਦੇ ਆਰਟਿਸਟ ਬਹੁਤ ਅੱਛੇ ਨੇ। ਇੱਕ ਲੜਕੀ ਸੈੱਟ ਤੇ ਆਂਦੀ, ਉਹਦੀ ਇੱਜ਼ਤ ਓਨਰ ਬਣਾਉਂਦੇ ਨੇ, ਜਿਸ ਤਰ੍ਹਾਂ ਅਸੀਂ ਆਰਡਰ 'ਚ ਚਲੇ ਜਾਂਦੇ ਆਂਗੇ, ਲੜਕੀ ਨੂੰ ਕਹਤਾ ਫਲਾਨੀ ਤੇਰਾ ਮੂੰਹ ਇਹ ਉਹ, ਲੇਕਿਨ ਇਹ ਔਰਤ ਜ਼ਾਤ ਦੀ ਇੱਜ਼ਤ ਕਰਦੇ ਨੇ, ਸੈੱਟ ਤੇ ਦਿਖਾਉਂਦੇ ਨੇ ਕਿ ਇਹ ਸਾਡੀ ਹੀਰੋਇਨ ਨੇ, ਇੱਜ਼ਤ ਕਰਦੇ ਨੇ। ਮੈਨੂੰ ਇੱਥੇ ਕੰਮ ਕਰਕੇ ਬਹੁਤ ਅੱਛਾ ਲੱਗਾ। ਨਹੀਂ ਗੱਲ ਸੈੱਟ ਦੀ ਨਹੀਂ, ਡਰਾਮੇ ਦੀ ਗੱਲ ਨਹੀਂ। ਡਰਾਮਾ ਹੋਵੇ ਆਮ ਜ਼ਿੰਦਗੀ, ਖਵਾਤੀਨ ਦੀ ਇੱਜ਼ਤ ਕਰਨੀ ਚਾਹੀਦੀ ਹੈ, ਹਾਂਜੀ ठीक है, उन्हें बुरा भला नहीं कहना चाहिए, क्योंकि औरत के जन से है ये दुनिया हसीन खूबसूरत। शेर की है मैंने नहीं पता, ठीक है। ये ਤੁਹਾਡੇ ਨਾਲ ਹੀ ਦੁਨੀਆ ਸੋਹਣੀ ਲੱਗਦੀ ਹੈ, ਹਾਂਜੀ ਠੀਕ ਹੈ। ਤੇ ਬਿਲਕੁਲ ਤੁਹਾਨੂੰ, ਸਹੀ ਗੱਲ। ਤੁਸੀਂ ਹੈ ਵੀ ਸੋਹਣੇ ਹੋ, ਤੁਹਾਨੂੰ ਸੋਹਣਾ ਕਹਿਣਾ ਚਾਹੀਦਾ ਹੈ। ਤੇ ਥੈਂਕ ਹਰ ਯੂ। ਕਈ ਬੰਦੇ ਗੁੱਸਾ ਕਰ ਜਾਂਦੇ, ਕਿਸੇ ਨੂੰ ਸੋਹਣਾ ਕੀ, ਤੇ ਕਹਿੰਦੇ ਹੈ ਮੈਨੂੰ ਪਤਾ ਨਹੀਂ ਕਿਉਂ ਸੋਹਣਾ ਕਹਿ ਰਿਹਾ। ਇਹ ਤੁਹਾਡੀ ਨਜ਼ਰ ਦਾ ਕਮਾਲ ਹੈ। ਅੱਛਾ ਜੀ, ਹਾਂਜੀ ਚਲੋ ਜੀ। ਇਹ ਸਾਡੇ ਨਾਲ ਜੀ ਅਦਾ ਚੌਧਰੀ ਸਨ, ਔਰ ਸਾਡੀ ਇਹਨਾਂ ਨਾਲ ਦੁਆ ਹੈ ਅੱਲਾਹ ਪਾਕ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ, ਔਰ ਦੁਆ ਇਹ ਵੀ ਹੈ ਕਿ ਇਹ ਮੁਸਲਸਲ ਲਾਹੌਰ ਕੰਮ ਕਰਨ। ਇਹ ਜਿਹੜੀ ਇਹਨਾਂ ਨੇ ਆਪਣਾ ਕਨੈਕਟਰ ਟੈਪ ਤਬੀਅਤ ਕੀਤੀ ਹੈ ਨਾ, ਕਿ ਕਦੀ ਰਹਿਮੀਆਂ ਨਾਲ ਚੱਲ ਜਾਂਦੇ, ਕਦੀ ਪਿੰਡੀ, ਉਹ ਤਬੀਅਤ ਨੂੰ ਅੱਲਾਹ ਇਹਨਾਂ ਨੂੰ ਆਰਾਮ ਦੇਵੇ। ਲਾਹੀ ਆਮੀਨ। ਮੈਨੂੰ ਤੇ ਅਦਾ ਚੌਧਰੀ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾਹ।